अस्सलामुअलैकुम जी। उम्मीद आ भी तुसी सारे रब की रहमत नाल ठीक ठाक होवोगे। मुहर्रम शरीफ का महीना ते मुहर्रम शरीफ का एक अपना एहतराम हुंदा। असी निक्के हुंदे देखिया सी बजुर्ग साडे मुहर्रम का खसूसी जिहड़ा एहतराम करदे हुंदे सी। हाँ जी। चाचा बूटिया तुसी तो देखिया होना सारे नालों बहुता संभाला तुहानूं। नहीं देखिया जी मुहर्रम का बहुत ज्यादा हया लोग करते हाँ जी। इन्ना सी असी आप देखिया जो असी छोटे सी ना जो मुहर्रम का चन्न नजर आ जाता सी ना हाँ जी। ते चन्न नजर आने तो बाद जनाब कोई साजो आवाज गान बजान हर चीज बंद हो जाए। कोई रिकॉर्ड नहीं सी चलदा। नहीं कोई गाना नहीं सी, कोई रिकॉर्ड नहीं सी, कोई शै नहीं सी चलदी। मतलब कि इन्ना एहतराम वो लोग करते। वाह वाह वाह। हाँ जी। ते हुण तां बई हुण तो वो गल ही नहीं रही। हुण तां 9-10 मुहर्रम आ हाँ जे बंदे हया करन तां करन पर नहीं। हाँ उदों या चन्न नजर आना गान बजान गाना हर शै साजो आवाज हर शै बंद हो जाती। कोई शै नहीं सी चलानी। ब्याह शादियां तो खैर नहीं सी, हुण भी लोग घट करदे आ। हाँ घट ही करते हैं, लेकिन यह भी चलो जायज नजायज तो वखरी गल वखरी गल उंज दिल नहीं मानता। दिल नहीं मानता वैसे एहतराम करते। एहतराम करना दिल चाहिदा। नहीं करदा। हाँ बाकी उंज ना चौधरी आशिक अली साहब असी अपने बजुर्गों ਨੂੰ ਦੇਖਿਆ जी। ਬਈ ਇਸ ਮਹੀਨੇ ਦੇ ਵਿੱਚ ਸਖਾਵਤ ਬੜੀ ਕਰਦੇ ਸੀ। हाँ जी। ਹੁਣ ਸਾਡਾ ਪਿੰਡ ਹੀ ਹੈ ਨਾ, ਚਾਹੇ ਹੋਰ ਕੰਪਨੀਆਂ ਦੇ ਬੰਦੇ ਬੈਠੇ ਆ ਮਸਲਕ ਹੋਰ ਤੇ ਪਰ ਉਹ ਇਹਦੇ ਚ ਮੁਹੱਰਮ ਸ਼ਰੀਫ ਚ ਦੇਗਾਂ ਪਕਾਉਂਦੇ ਲੰਗਰ ਪਕਾਉਂਦੇ ਤਕਸੀਮ ਕਰਦੇ ਸਖਾਵਤ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਖਿਆ ਉਹ ਤਾਂ ਬਹੁਤ ਸਖਾਵਤ ਕਰਦੇ। ਸਖਾਵਤ ਕਰਦੇ ਜਿੰਨੀ ਜੋਗੇ ਹੁੰਦੇ ਸੀ। ਹਾਂਜੀ ਉਹ ਘਾਟਾ ਜਿਹੜਾ ਪੱਕਦਾ ਸੀ ਉਹ ਚ ਕੀ ਪੈਂਦਾ ਸੀ? ਚੀਜ਼ਾਂ ਪੈਂਦੀਆਂ ਸੀ, ਕਣਕ ਤੇ ਇਹ ਉਹ ਬਾਲ ਕੇ ਉਹਨਾਂ ਨੂੰ ਘਾਟੇ ਚ ਕੀ ਪੈਂਦਾ? ਘਾਟੇ ਦਾ ਇਹਨੂੰ ਪਤਾ ਹੈ ਕਿ ਕੀ ਪਾਉਂਦੇ ਸੀ। ਕਣਕ ਪੈਂਦੀ ਸੀ, ਦਾਲਾਂ ਪੈਂਦੀਆਂ ਸੀ। ਕਣਕ ਦਾਲਾਂ ਹਾਂ ਲੂਣ ਮਿਰਚ ਆਹੋ ਲੂਣ ਮਿਰਚ ਕਣਕ ਦਾਲਾਂ ਤੇ ਉਹ ਦਲੀਆ ਜਿਹਾ ਤੇ ਉਹ ਬੜਾ ਕਾਠਾ ਕਾਠਾ ਕਹਿੰਦੇ ਸੀ। ਕਾਠਾ ਬਣਾਉਂਦੇ ਹੁੰਦੇ ਸੀ ਦੇਗਾਂ ਦੀਆਂ ਦੇਗਾਂ ਤੇ ਉਹ ਮੁਹੱਰਮ ਦਾ ਖਸੂਸੀ ਲੰਗਰ ਹੁੰਦਾ ਸੀ। ਉਹ ਕਾਠਾ ਸੋਡੇ ਚੱਲਦੇ ਸੀ, ਛਬੀਲਾਂ ਪਾਣੀ ਦੀਆਂ ਹਾਂ, ਨਹੀਂ, ਚੱਲਦੀਆਂ ਉਹ ਤਾਂ- ਦੀਆਂ ਚੱਲਦੀਆਂ ਸੀ हाँ जी। हाँ जी। पानी बड़ा लोग शरबत मीठे पानी का बनाने दूध पियाने बस यार उदों ਟੀਵੀ ਬੰਦ ਹੋ ਜਾਂਦੇ ਸੀ, टीवी बंद हो जाए। ਕੋਈ ਰਿਕਾਰਡ ਨਹੀਂ ਸੀ ਚੱਲਦਾ ਤੇ ਸਪੀਕਰ ਬੰਦ ਹੋ ਜਾਂਦੇ ਸੀ। हाँ जी। ਰਿਕਾਰਡ ਨਹੀਂ ਸੀ ਹੁੰਦਾ ਨਾ ਤਾਂ ਬਾਕੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਨਾ ਜੀ ਉਹ ਚੱਲਦੀਆਂ ਨੇ। ਅਸੀਂ ਯਾਰ ਨਿੱਕੇ ਹੁੰਦੇ ਦੇਖਿਆ ਉਹ ਟੀਵੀ ਦੇ ਵਿੱਚ ਖਬਰ ਵੀ ਆਉਂਦੀ ਸੀ ਨਾ, ਤੇ ਜਿਹੜਾ ਪਿੱਛੇ ਸਾਜ਼ ਵੱਜਦਾ ਨਾ ਉਹ ਮੁਹੱਰਮਾਂ 'ਚ ਨਹੀਂ ਸੀ ਵੱਜਦਾ ਹੁੰਦਾ, ਉਹ ਬੰਦ ਕਰ ਦਿੰਦੇ ਸੀ। ਪਰ ਸੱਚੀ ਗੱਲ ਇਹ ਆ ਭਾਈ, ਸਾਡੇ ਤੋਂ ਉਹਨਾਂ ਇਹਤਰਾਮ ਨਹੀਂ ਹੁੰਦਾ ਜਿਹੜਾ ਸਾਡੇ ਬਜ਼ੁਰਗ ਕਰਦੇ ਸੀ ਨਾ ਮੁਹੱਰਮ ਦਾ ਹਾਂਜੀ ਇਹਤਰਾਮ, ਹਾਂਜੀ ਸਾਡੇ ਕੋਲ ਉਹਨਾਂ ਨਹੀਂ ਹੋਇਆ। ਨਹੀਂ ਹੁੰਦਾ। ਫਿਰ ਇੱਕ ਚੀਜ਼ ਦੇਖੀ ਹੈ ਚਾਚਾ ਬੂਟਿਆ ਹਾਂਜੀ। ਵੀ ਮੁਹੱਰਮ ਸ਼ਰੀਫ ਦੇ ਵਿੱਚ ਬੰਦੇ ਕਬਰਸਤਾਨ 'ਚ ਜਾਂਦੇ ਆ, ਕਬਰਾਂ ਲਿਪਦੇ ਆ, ਹਾਂ ਜੀ ਲਿਪਦੇ। ਮਿੱਟੀ ਪਾਉਂਦੇ ਆ, ਨਵੇਂ ਸਿਰੇ ਤੋਂ ਲਿਪਦੇ ਆ। ਹਾਂਜੀ ਮੈਂ ਕਹਿੰਦਾ ਬੜੀ ਚੰਗੀ ਗੱਲ ਆ, ਚੰਗੀ ਗੱਲ। ਪਰ ਇਸ ਕੰਮ ਵਾਸਤੇ ਦਿਨ ਮਖਸੂਸ ਨਹੀਂ ਹੋਣੇ ਚਾਹੀਦੇ। ਕਬਰਸਤਾਨ 'ਚ ਗੇੜਾ ਰਹਿਣਾ ਚਾਹੀਦਾ। ਨਹੀਂ ਜੀ ਉਹ ਤਾਂ ਹਰ ਜੁਮੇ ਜਾਣਾ ਚਾਹੀਦਾ। ਹਾਂ ਹਰ ਹਰ ਜੁਮੇ ਜੁਮੇ ਜਾਓ। ਜਾਣਾ ਚਾਹੀਦਾ। ਲੇਕਿਨ ਇਹ ਇੱਕ 10 ਦਿਨ ਜਿਹੜੇ ਨਾ ਜੀ ਇਹ ਖਸੂਸੀ ਇਸ ਵਾਸਤੇ ਬਣਾਤੇ ਕਿ ਯਾਰ ਜੇ ਅੱਗੇ ਪਿੱਛੇ ਕੋਈ ਵੀ ਨਹੀਂ ਜਾਂਦਾ ਨਾ ਤੇ ਸਾਲ ਬਾਅਦ ਇਹਨਾਂ 10 ਦਿਨਾਂ ਦੇ ਵਿੱਚ ਇੱਕ ਵਾਰੀ ਆਪਣੇ ਮਾਂ ਪਿਓ ਦੀ ਕਬਰ ਤੇ ਫੇਰਾ ਬੰਦਾ ਮਾਰਦਾ। ਇਸੇ ਬਹਾਨੇ ਨਾਲ ਹੀ ਕਿ ਮੁਹੱਰਮ ਆ ਜਾ। ਮੈਂ ਇਹ ਗੱਲ ਕਰਦਾ ਵੀ ਜੇ ਅੱਗੇ ਪਿੱਛੇ ਬਾਰਿਸ਼ ਆਵੇ ਤੇ ਬਾਰਿਸ਼ ਤੋਂ ਬਾਅਦ ਤਾਂ ਕਮ ਸੇ ਕਮ ਜਾਣਾ ਚਾਹੀਦਾ। ਜਾਣਾ ਹੁਣ ਚਾਹੀਦਾ। ਮੈਂ ਗਿਆ ਕਬਰਸਤਾਨ ਦੇ ਵਿੱਚ, ਉੱਥੇ ਕਈ ਕਬਰਾਂ ਪਾਣੀ ਪਿਆ ਪੈ ਬੈਠ ਜਾਂਦੀ ਗਈਆਂ, ਪਰ ਮੈਂ ਉਹ ਵੀਡੀਓ ਨਹੀਂ ਬਣਾਈ, ਮੈਂ ਕਿਹਾ ਗੁਨਾਹ ਹੁੰਦਾ। ਨਹੀਂ ਉਹ ਤੇ ਨਹੀਂ ਬਣਾਣੀ। ਉਂਝ ਦੱਸ ਰਿਹਾ ਵੀ ਕਬਰਸਤਾਨ 'ਚ ਗੇੜਾ ਮਾਰੋ ਜਦੋਂ ਬਾਰਿਸ਼ ਆਵੇ, ਸੌਣ ਭਾਦੋਂ 'ਚ ਤਾਂ ਤੁਹਾਨੂੰ ਪਤਾ ਦੂਏ ਦਿਨ ਬਾਰਿਸ਼ ਬਾਰਿਸ਼ ਦਾ ਬਾਅਦ। ਤੇ ਕਬਰਸਤਾਨ 'ਚ ਜਾ ਕੇ ਦੇਖਣਾ ਚਾਹੀਦਾ, ਮਿੱਟੀ ਪਾਣੀ ਚਾਹੀਦੀ, ਲਿਪਣੀਆਂ ਚਾਹੀਦੀਆਂ। ਹਾਂ ਜੀ। ਤੇ ਉਹ ਕਬਰਸਤਾਨ ਤੁਹਾਨੂੰ ਪਤਾ ਇਹ ਸਭ ਦਾ ਸਾਂਝਾ, ਹਰ ਬੰਦੇ ਦਾ ਕੋਈ ਨਾ ਕੋਈ ਰਿਸ਼ਤਾ ਤਾਂ ਉਹਦੇ ਨਾਲ ਹੈ। ਜੀ। ਤੇ ਜਿਹੜੇ ਕਹਿੰਦੇ ਆ ਨਹੀਂ ਰਿਸ਼ਤਾ, ਉਹ ਅਨਕਰੀਬ ਬਣਨ ਵਾਲਾ, ਬਣਨ ਵਾਲਾ। ਇਹਦੇ 'ਚ ਕਿਹੜਾ ਕੋਈ ਟਾਈਮ ਲੱਗਦਾ? ਨਹੀਂ ਕੋਈ ਨਹੀਂ ਲੱਗਦਾ। ਹਾਂਜੀ ਉਹ ਮੇਰੀ ਫੁੱਫੀ ਸੀ ਨਾ, ਉਹ ਮੈਂ ਅਗਲੇ ਦਿਨ ਗਿਆ ਫੁੱਫੀ ਦੀ ਕਬਰ ਤੇ, ਮੈਂ ਇੰਨੀ ਕੁ ਮਸਰੀ ਦੀ ਦਾਲ ਲੈ ਗਿਆ। ਹਾਂ ਜੀ। ਉਹ ਮੈਂ ਤਾਂ ਲੈ ਗਿਆ ਵੀ ਜਦੋਂ ਮੈਂ ਫੁੱਫੀ ਨਾਲ ਗਿਆ ਸੀ ਆਪਣੀ ਦਾਦੀ ਦੀ ਕਬਰ ਤੇ, ਹਾਂਜੀ, ਤੇ ਫੁੱਫੀ ਦਾਲ ਲੈ ਕੇ ਗਈ ਹਾਂਜੀ, ਸੀ ਹਾਂਜੀ। ਤੇ ਉਹ ਕਬਰ ਦੇ ਉੱਤੇ ਸਿੱਟੀ ਵੀ ਇਹ ਸਦਕਾ ਖਰਾਤ ਹੁੰਦਾ ਸੀ। ਹਾਂ ਜਾਨਵਰ ਚੁਗਣਗੇ। ਹਾਂ ਜਾਨਵਰ ਚੁਗਣਗੇ ਤੇ ਮਤਲਬ ਕਿ ਦੁਆ ਦੇਣਗੇ ਜੀ, ਸਵਾਬ ਹੋਏਗਾ। ਸਵਾਬ ਹਾਂ, ਹੋਊਗਾ। ਸਵਾਬ ਉਹ ਮੈਂ ਫਿਰ ਦਾਲ ਜਾ ਕੇ ਸਿੱਟੀ। ਯਾਨੀ ਉਹ ਬਜ਼ੁਰਗਾਂ ਦਾ ਕੋਈ ਕੰਮ ਵੀ ਚੱਕ ਕੇ ਦੇਖ ਲਈਏ ਨਾ, ਪੁਰਾਣੀ ਗੱਲ ਜਿਹੜੀ ਬਜ਼ੁਰਗਾਂ ਦੀ, ਉਹਦੇ 'ਚ ਕੋਈ ਨਾ ਕੋਈ ਸਬਕ ਆ, ਕੋਈ ਨਾ ਕੋਈ ਹਿਕਮਤ ਆ। ਹਕਮਤ। ਹਾਂ ਉਹ ਹਿਕਮਤ ਤੋਂ ਖਾਲੀ ਨਹੀਂ ਹੈ। ਤੇ ਬਾਕੀ ਜੀ ਇਹ ਮੁਹੱਰਮ ਸ਼ਰੀਫ ਦੇ ਹਵਾਲੇ ਨਾਲ, ਕਰਬਲਾ ਮੁਹੱਲਾ ਦੇ ਹਵਾਲੇ ਨਾਲ ਦਿਲ ਕਰਦਾ ਵੀ ਅਸੀਂ ਕੋਈ ਗੱਲ ਕਰੀਏ, ਉਹਨਾਂ ਦੀ ਪਾਕਾਂ ਦੀ ਖਿਦਮਤ 'ਚ ਕੋਈ ਨਜ਼ਰਾਨਾ ਪੇਸ਼ ਕਰੀਏ, ਪਰ ਗੁਨੇਗਾਰਾਂ ਡਰ ਲੱਗਦਾ ਵੀ ਕੋਈ ਲਫ਼ਜ਼ ਦਾ ਵਾਧਾ ਘਾਟਾ ਨਾ ਹੋ ਜੇ। ਬਸ ਇੰਨਾ ਹੈ ਕਿ ਉਹਨਾਂ ਨੂੰ ਯਾਦ ਕਰਨਾ ਚਾਹੀਦਾ।
ਉਹਨਾਂ ਦੀ ਪੈਰਵੀ ਕਰਨੀ ਚਾਹੀਦੀ ਹੈ, ਅਤਾਤ ਕਰਨੀ ਚਾਹੀਦੀ ਹੈ, ਜਿਹੜੀ ਅਸਲ ਗੱਲ ਆ, ਜਿਹੜੀ ਉਹ ਸਾਨੂੰ ਦੱਸ ਕੇ ਗਏ ਆ। ਕਿਉਂਕਿ ਉਹਨਾਂ ਦੀ ਦੱਸੀ ਹੋਈ ਗੱਲਾਂ ਤੋਂ ਇਲਾਵਾ ਤਾਂ ਅਸੀਂ ਜ਼ਿੰਦਗੀ ਗੁਜ਼ਾਰ ਹੀ ਨਹੀਂ ਸਕਦੇ। ਜੇ ਗੁਜ਼ਾਰਾਂਗੇ ਤੇ ਫਿਰ ਕਾਮਯਾਬ ਨਹੀਂ, ਫਿਰ ਨਾਕਾਮ ਆ। ਨਕਾਮ। ਹਾਂਜੀ। ਮਹਾਰਾਜ ਜੀ ਇਤਰਾਮ ਜਿਹੜਾ ਨਾ ਜੀ ਮਰਮਾਂ ਦਾ ਇਤਰਾਮ ਕਰਨਾ ਚਾਹੀਦਾ। ਹਾਂ, ਇਤਰਾਮ ਕਰਨਾ ਹਰ ਹਾਲ ਚਾਹੀਦਾ। ਰਿਕਾਰਡ ਨਾ ਚਾਚਾ ਬੂਟਿਆ ਜਿਹੜੇ ਅਸੀਂ ਆਪਣੇ ਬਚਪਨ 'ਚ ਸੁਣਦੇ ਰਹੇ ਨਾ ਮੁਹੱਰਮ ਸ਼ਰੀਫ 'ਚ, ਉਹ ਵਾਕਿਆ ਕਰਬਲਾ ਦੇ ਹੀ ਚੱਲਦੇ ਸੀ। ਵਾਕਿਆ ਕਰਬਲਾ ਦੇ। ਤੇ ਉਹ ਸਿਆਣੇ ਬਹਿ ਕੇ ਨਾ ਝੱਟ ਰੋ ਲੈਂਦੇ ਸੀ। ਹਾਂਜੀ। ਕਿਉਂਕਿ ਜਿਹੜਾ ਹੱਸਣਾ ਰੋਣਾ ਨਾ ਇਹ ਬੰਦੇ ਦੀ ਫਿਤਰਤ ਦੇ ਵਿੱਚ ਰੱਖਿਆ, ਇਹਦੇ ਤੇ ਬੰਦੇ ਦਾ ਵੱਸ ਕੋਈ ਨਹੀਂ। ਇਹਦੇ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਗਲਤ ਹੈ ਸਹੀ ਹੈ। ਇਹ ਖੌਫ, ਹਾਸਾ, ਰੋਣਾ ਇਹ ਬੰਦੇ ਦੇ ਅੰਦਰ ਦੀ ਕੈਫੀਅਤ ਹੈ। ਤੇ ਉਹਨਾਂ ਦੀ ਯਾਦ ਵਿੱਚ ਮੈਂ ਕਹਿੰਦਾ ਮੁਕੱਦਰਾਂ ਲਈ ਰੋਂਦੇ ਆ। ਹਾਂਜੀ ਕਿ ਨਹੀਂ ਜੀ? ਰੋਣਾ ਚਾਹੀਦਾ ਉਹਨਾਂ ਦੀ ਯਾਦ। ਹਾਂ। ਕੀ ਬਾਤ ਹੈ ਜੀ, ਕੀ ਬਾਤ ਹੈ। ਉਹ ਅਸੀਂ ਸੁਣਿਆ ਸੀ ਜੀ ਆਪਣੇ ਬਜ਼ੁਰਗਾਂ ਤੋਂ ਕਿ ਇਮਾਮ ਜ਼ੈਨੁਲ ਆਬਦੀਨ ਦੇ ਬੇਟੇ ਨੇ ਪੁੱਛਿਆ ਆਪਣੇ ਵਾਲਿਦ ਨੂੰ, ਇਮਾਮ ਜ਼ੈਨੁਲ ਆਬਦੀਨ ਨੂੰ, ਕਹਿੰਦੇ ਕਿ ਬਾਬਾ ਜੀ ਅਸੀਂ ਤੁਹਾਨੂੰ ਕਦੀ ਹੱਸਦੇ ਨਹੀਂ ਵੇਖਿਆ। ਤੇ ਆਪ ਨੇ ਫਰਮਾਇਆ ਵੀ ਬੇਟਾ ਤੂੰ ਕਰਬਲਾ ਨਹੀਂ ਵੇਖੀ, ਨਹੀਂ ਤੇ ਤੂੰ ਵੀ ਸਾਰੀ ਜ਼ਿੰਦਗੀ ਨਾ ਹੱਸ। ਹਾਂ। ਉਹ ਕੋਈ ਐਸਾ ਮਾਮਲਾ, ਉਹ ਕੋਈ ਵੱਖਰੀ ਗੱਲ ਆ ਜੀ। ਤੇ ਬਾਕੀ ਉਹਦੇ ਤੋਂ ਕਰਬਲਾ ਦੇ ਵਾਕਿਆ ਤੋਂ ਸਾਨੂੰ ਸਬਕ ਬੜਾ ਮਿਲਦਾ, ਇੱਕ ਨਹੀਂ ਹਜ਼ਾਰਾਂ ਸਬਕ ਮਿਲਦੇ ਆ। ਇਹ ਤਾਂ ਫਿਰ ਅਹਿਲੇ ਇਲਮ ਬੰਦੇ ਇਸ ਦੇ ਬਾਰੇ ਗੱਲ ਕਰ ਸਕਦੇ ਆ। ਅਸੀਂ ਤਾਂ ਜਿੰਨੀ ਜੋਗੇ ਹੈ ਦੱਸਦੇ ਆ ਵੀ ਜਾਬਰ ਹੁਕਮਰਾਨ ਦੇ ਸਾਹਮਣੇ ਕਲਮਾ ਹੱਕ ਕਹਿਣਾ। ਹਾਂਜੀ। ਕਿਉਂ ਇਹ ਜਿਹੜੇ ਹੁਸੈਨੀਅਤ ਆ ਨਾ ਜ਼ਿੰਦਾਬਾਦ ਕਿਆਮਤ ਤੱਕ, ਇਹ ਤਾਂ ਜ਼ਿੰਦਾਬਾਦ ਆ ਜੇ ਤੁਸੀਂ ਆਪਣੇ ਆਪ ਤੇ ਵਾਰਦ ਕਰੋ। ਤੇ ਜੇ ਗੱਲਾਂ ਤੱਕ ਰਹੀਏ ਫਿਰ ਉਹ ਕੋਈ ਨਹੀਂ ਵੀ ਕੋਈ ਵੀ ਕਿਆਮਤ ਤੱਕ ਜਾਬਰ ਹੁਕਮਰਾਨ ਆਵੇ ਨਾ, ਉਹਦੇ ਸਾਹਮਣੇ ਕਲਮਾ ਹੱਕ ਕਹਿਣਾ, ਇਹੀ ਕਰਬਲਾ। ਫਿਰ ਸਬਰ ਦਾ ਦਰਸ ਮਿਲਦਾ ਵੀ ਉਹਦੀ ਰਜ਼ਾ 'ਚ ਕਿਵੇਂ ਰਾਜ਼ੀ ਰਹਿਣਾ। ਇਸ ਤੋਂ ਵੱਡਾ ਸਬਕ ਕੋਈ ਨਹੀਂ। ਕਿਉਂ ਜੀ? ਹਾਂਜੀ। ਸਭ ਤੋਂ ਵੱਡਾ ਸਬਕ ਇਹੀ ਆ ਵੀ ਮਾਲਕ ਦੀ ਰਜ਼ਾ 'ਚ ਰਾਜ਼ੀ ਰਹਿਣਾ। ਹਾਂ, ਨਹੀਂ ਤੇ ਉਹ ਅੱਲਾ ਦੇ ਪਿਆਰੇ ਜੇ ਇੱਕ ਵਾਰੀ ਵੀ ਦੁਆ ਮੰਗ ਦਿੰਦੇ ਤੇ ਉਹ ਧਰਤੀ ਗਰਕ ਨਾ ਹੋ ਜਾਂਦੀ। ਲੇਕਿਨ ਉਹਦੀ ਰਜ਼ਾ 'ਚ ਰਾਜ਼ੀ ਰਹਿ ਕੇ ਦਿਖਾਇਆ ਵੀ ਜਿਵੇਂ ਮਾਲਕ ਚਾਹਵੇ ਉਵੇਂ ਹੋਣਾ ਚਾਹੀਦਾ। ਉਹਦੀ ਰਜ਼ਾ ਨਾਲ ਹੀ ਰਜ਼ਾ ਨਾਲ। ਅੱਲਾਹ ਤਾਲਾ ਜੀ ਸਾਨੂੰ ਮੁਹੱਰਮ ਸ਼ਰੀਫ ਦਾ ਇਹਤਰਾਮ ਕਰਨ ਦੀ ਤੌਫੀਕ ਦੇਵੇ। ਮੁਹੱਰਮ ਸ਼ਰੀਫ ਤੋਂ, ਵਾਕਿਆ ਕਰਬਲਾ ਤੋਂ ਸਾਨੂੰ ਕੋਈ ਸਿੱਖਣ ਦੀ ਤੌਫੀਕ ਦੇਵੇ। ਤੇ ਹੁਸੈਨੀਅਤ ਜ਼ਿੰਦਾਬਾਦ ਇਹ ਸਾਨੂੰ ਆਪਣੇ ਆਪ ਤੇ ਵਾਰਦ ਕਰਨ ਦੀ ਅੱਲਾਹ ਤਾਲਾ ਤੌਫੀਕ ਦੇਵੇ। ਫਿਰ ਸਵਾਦ ਆ, ਗੱਲੀ ਬਾਤੀ ਨਹੀਂ। ਮਹਾਰਾਜ ਜੀ ਸਖਾਵਤ ਕਰਨੀ ਚਾਹੀਦੀ ਮੁਹੱਰਮ 'ਚ। ਪਾਣੀ ਸ਼ਰਬਤ ਪਿਆਓ ਲੋਕਾਂ ਨੂੰ, ਖਾਣਾ ਖਵਾਓ, ਲੰਗਰ ਵੰਡੋ। ਮਹਾਰਾਜ ਜੀ ਮੁਹੱਰਮ ਦੇ ਵਿੱਚ ਸਖਾਵਤ ਕਰਨੀ ਚਾਹੀਦੀ। ਹਾਂ, ਇਹ ਨਹੀਂ ਕਿ ਆਪਣੀ ਸ਼ਖਸੀਅਤ ਤੋਂ ਵੱਧ ਜਿੰਨੀ ਜੋਗੇ ਹੈਗੇ ਆ ਕਰਨੀ ਚਾਹੀਦੀ। ਯਾਰ ਬੜੀ ਸੋਹਣੀ ਗੱਲ ਮੇਰੀ ਯਾਦ ਆਈ ਚਾਚਾ ਬੂਟਿਆ ਤੇਰੀ ਗੱਲ ਤੋਂ। ਮੈਂ ਨਾ ਉਧਰ ਜਾ ਰਿਹਾ ਇੱਕ ਦਿਨ ਖਾਈ ਵਾਲ ਮੋਟਰਸਾਈਕਲ ਤੇ ਜਾ ਰਿਹਾ, ਤੇ ਉੱਥੇ ਇੱਕ ਬੱਚੀ ਬੈਠੀ ਰੋਡ ਦੇ ਉੱਤੇ, ਉਹ ਸਬੀਲ ਲਾਈ ਬੈਠੀ ਮਿੱਠੇ ਪਾਣੀ ਦੀ, ਇੱਕ ਜੱਗ ਰੱਖਿਆ ਹੋਇਆ, ਇੱਕ ਗਲਾਸ ਰੱਖਿਆ ਹੋਇਆ। ਕੀ ਬਾਤ। ਉਹ ਦੇਖੋ ਜੀ ਹੁੱਬੇ ਤਫੀਕ ਆ। ਹੁੱਬੇ ਤਫੀਕ ਆ। ਇਹ ਇਸ਼ਕ ਦਾ ਸੌਦਾ, ਇਹ ਪਿਆਰ ਦੀ ਗੱਲ ਆ ਵੀ ਜਿੰਨੀ ਜੋਗੇ ਹੈ ਤੁਹਾਨੂੰ ਸਖਾਵਤ ਕਰਨੀ ਚਾਹੀਦੀ। ਉਹਨਾਂ ਦੀ ਯਾਦ ਹੀ ਤਾਜ਼ਾ ਕਰਨੀ ਹੈ ਨਾ ਜੀ। ਹਾਂਜੀ ਹਾਂਜੀ। ਇਹੀ ਕੋਈ ਤਰੀਕਾ ਵੀ ਬਸ ਆ ਤੁਸੀਂ ਸਬੀਲ ਦੁੱਧ ਦੀ ਲਾਤੀ, ਪਾਣੀ ਦੀ ਲਾਤੀ, ਕੋਈ ਦੇਗ ਲਾਤੀ, ਲੰਗਰ ਪਕਾ ਲਿਆ, ਕੋਈ ਗਰੀਬਾਂ ਨੂੰ ਖਵਾਤਾ, ਮਜਲਿਸ ਕਰਾਈ, ਕੋਈ ਮਹਿਫਲ ਕਰਾਈ, ਜ਼ਿਕਰ ਹੁਸੈਨ ਕਰ ਲਿਆ। ਹਾਂਜੀ। ਤੇ ਇਹੀ ਆ ਉਹਨਾਂ ਦੀ ਯਾਦ। ਹੋਰ ਆਪਾਂ ਕੀ। ਤੇ ਬਾਕੀ ਜਿਹੜਾ ਆਪਣੇ ਉਹਨਾਂ ਦੀ ਇਤਾਅਤ ਜ਼ਰੂਰੀ ਆ, ਆਪਣੀ ਬੀਤ ਵਿੱਚ ਉਹ ਲਿਆਣੀ ਚਾਹੀਦੀ ਗੱਲ ਕਿ ਹੁਸੈਨੀਅਤ ਨੂੰ ਆਪਣੇ ਉੱਤੇ ਵਾਰਦ ਕਰਨਾ ਚਾਹੀਦਾ। ਉਹਨਾਂ ਦਾ ਹੁਕਮ ਮੰਨਣਾ ਅਸਲ ਵੱਡੀ ਗੱਲ ਆ। ਉਹ ਅੱਲਾਹ ਤਾਲਾ ਸਾਨੂੰ ਤੌਫੀਕ ਦੇਵੇ ਉਹਨਾਂ ਦਾ ਹੁਕਮ ਮੰਨਣ, ਉਹਨਾਂ ਦਾ ਹੁਕਮ ਮੰਨਣਾ। ਉਹ ਜਿੱਦਾਂ ਇਲਾਮਾ ਇਕਬਾਲ ਦਾ ਸ਼ੇਰ ਹੈ ਨਾ ਕਿ ਕਤਲੇ ਹੁਸੈਨ ਅਸਲ में मरगे यजीद है, इस्लाम जिंदा होता है हर करबला के बाद। ਉਹ ਜਿਹੜੀ ਉਹਨਾਂ ਨੇ ਕਿਹਾ ਨਾ ਵੀ ਹਰ ਕਰਬਲਾ ਕੇ ਬਾਅਦ, ਉਹ ਹਰ ਕਰਬਲਾ ਕੀ ਆ? ਉਹ ਹਰ ਕਰਬਲਾ ਇਹੀ ਆ ਕਿ ਅਸੀਂ ਆਪਣੇ ਉੱਪਰ ਵਾਰਦ ਕਰਨੀ ਆ। ਇਹਦੇ ਵਿੱਚੋਂ ਗੁਜ਼ਰਾਂਗੇ ਤਾਂ ਫਿਰ ਹੁਸੈਨੀਅਤ ਜ਼ਿੰਦਾਬਾਦ ਆ, ਨਹੀਂ ਤੇ ਕੋਈ ਨਹੀਂ। ਵੀ ਆਪਣੇ ਅਮਲ ਦੇ ਵਿੱਚ ਲਿਆਣਾ, ਉਹਨਾਂ ਦੀ ਪੈਰਵੀ ਕਰਨੀ ਆ, ਉਹਨਾਂ ਦਾ ਹੁਕਮ ਮੰਨਣਾ। ਤੇ ਇਹ ਦਾਸਤਾਨ ਆ, ਬੜੀ ਦੁੱਖ ਦੀ ਦਾਸਤਾਨ ਆ, ਬੜੀ ਗਮ ਦੀ ਦਾਸਤਾਨ ਆ ਕਿ ਅੱਲਾ ਦੇ ਨਬੀ ਦਾ ਘਰਾਣਾ। ਫਿਰ ਉਸ ਤੋਂ ਵੱਡੀ ਦੁੱਖ ਵਾਲੀ ਗੱਲ ਆ ਵੀ ਉਹਨਾਂ ਨੂੰ ਦੁੱਖ ਦੇਣ ਵਾਲੇ ਵੀ ਕਲਮਾ ਗੋ ਸੀ। ਕਿਉਂ ਜੀ? ਹਾਂਜੀ। ਕਲਮਾ ਗੋ ਦੁੱਖ ਦੇਣ ਵਾਲੇ ਵੀ ਕੋਈ ਕਾਫਰ ਨਹੀਂ ਸੀ। ਤੇ ਬਾਕੀ
ਅੱਲਾਹ ਤਾਲਾ ਸਾਨੂੰ ਇਸ ਮਹੀਨੇ ਦਾ ਇhtਰਾਮ ਕਰਨ ਦੀ ਤੌਫੀਕ ਦੇਵੇ। ਵਾਕਿਆ ਕਰਬਲਾ ਤੋਂ ਸਾਨੂੰ ਸਬਕ ਲੈਣ ਦੀ ਅੱਲਾਹ ਤਾਲਾ ਤੌਫੀਕ ਦੇਵੇ। ਅੱਲਾਹ ਤਾਲਾ ਉਹਨਾਂ ਦੇ ਹੁਕਮ ਦੀ, ਉਹਨਾਂ ਦੇ ਅਮਲ ਦੀ ਸਾਨੂੰ ਪੈਰਵੀ ਕਰਨ ਦੀ ਤੌਫੀਕ ਦੇਵੇ। ਆਮੀਨ ਸੁਮਾ।